ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਅੱਜ ਦੇ ਸੋਮਵਾਰ ਦੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਰੂਬਰੂ ਹੁੰਦੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਗੁਰੂਸਰੀਆ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 4082722500। ਇਸ ਦੇ ਨਾਲ ਸੁਬਿਦਾ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਨਵਜੋਤ ਕੌਰ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਰਸ਼ਪਾਲ ਕੌਰ ਖੰਗੂੜਾ ਬੇਕਰਸਫੀਲਡ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰ ਸਕਦੇ ਹੋ। ਕਾਲ ਕਰ ਸਕਦੇ ਹੋ ਨੰਬਰ 408-272-5200 4082725200 ਦੇ ਉੱਤੇ। ਅਤੇ ਮਿੰਟੂ ਗੁਰੂਸਰੀਆ ਜੀ, ਹੁਣ ਆਪਾਂ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ। ਪਹਿਲੇ ਖਬਰ ਦੀ ਗੱਲ ਕਰਦੇ ਹਾਂ। ਹਰਿਆਣੇ ਦਾ ਜਿਹੜਾ ਜਾਟ ਅੰਦੋਲਨ ਆ, 19 ਮੌਤਾਂ ਹੁਣ ਤੱਕ ਹੋ ਚੁੱਕੀਆਂ। ਬਹੁਤ ਹਿੰਸਾ ਜਿਹੜੀ ਚੱਲ ਰਹੀ ਹੈ। ਹਾਂਜੀ ਬਿਲਕੁਲ, ਅੱਜ 3 ਮੌਤਾਂ ਤੇ ਸ਼ਾਮੀ ਹੋ ਗਈਆਂ। ਫੌਜ ਦੀ ਗੋਲੀ ਨਾਲ ਸੋਨੀਪਤ ਦੇ ਵਿੱਚ 3 ਮੌਤਾਂ ਹੋ ਗਈਆਂ। ਗਿਣਤੀ ਜਿਹੜੀ ਦੱਸਦੇ ਹੋ ਕਿ 20 ਤੋਂ ਉੱਤੇ ਟੱਪ ਗਈ ਹੈ। 20,000 ਕਰੋੜ ਦਾ ਜਿਹੜਾ ਨੁਕਸਾਨ ਹੈ ਹੁਣ ਤੱਕ ਹਰਿਆਣਾ ਚੱਲ ਚੁੱਕਾ ਹੈ। ਔਰ 100 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜੇ ਉਹਦੇ ਗੁਆਂਢੀ ਸੂਚੇ ਆ ਇੱਕ ਦਿਨ ਦਾ, ਉਹ ਚੱਲਦੇ ਪਏ ਆ। ਰੇਲਵੇ ਜਿਹੜਾ ਉਹ ਅੱਡ 400-500 ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਚੱਲ ਚੁੱਕਾ। ਯਾਨੀ ਅਰਬਾਂ ਦੀ ਸੰਪੱਤੀ ਹੈ ਜਿਹੜੀ ਉਹ ਨੁਕਸਾਨੀ ਗਈ। ਆਰਥਿਕਤਾ ਜਿਹੜੀ ਹੈ ਬੇਮੁਹਾਲ ਹੋਈ ਪਈ ਹੈ। ਔਰ ਦੂਸਰਾ ਸਭ ਤੋਂ ਵੱਡਾ ਇਹ ਹੈ ਕਿ ਜਿਹੜੀਆਂ ਜਾਨਾਂ ਜਾ ਰਹੀਆਂ ਉਹਨਾਂ ਦੀ ਕੋਈ ਕੀਮਤ ਲੱਗ ਹੀ ਨਹੀਂ ਸਕਦੀ। ਕੱਲ ਸੈਂਟਰ ਸਰਕਾਰ ਨੇ ਇਹਨਾਂ ਦੀ ਮੰਗ ਪ੍ਰਵਾਨ ਕਰਨ ਦਾ ਐਲਾਨ ਕੀਤਾ ਸੀ। ਫਿਰ ਇਸ ਤੋਂ ਬਾਅਦ ਇਹ ਵੀ ਬਿਆਨ ਆਇਆ ਕਿ ਜਿਹੜਾ ਹਰਿਆਣੇ ਦਾ ਵਿਧਾਨ ਸਭਾ ਸੈਸ਼ਨ ਆਉਣਾ ਆ, ਜਿਹੜਾ ਅਗਲੇ ਮਹੀਨੇ ਬਜਟ ਸੈਸ਼ਨ ਜਿਹਨੂੰ ਆਉਂਦੇ ਆ, ਉਹਦੇ ਵਿੱਚ ਵੀ ਇਹ ਮੁੱਦਾ ਵਿਚਾਰਿਆ ਜਾਵੇਗਾ। ਪਰ ਮਸਲਾ ਇਹ ਹੈ ਕਿ ਜਿਹੜੇ ਜਾਟ ਅੰਦੋਲਨਕਾਰੀ ਹੈ ਉਹ ਹਾਲੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ। ਹਾਲਾਂਕਿ ਅੱਜ ਕੁਛ ਰਾਹਤ ਮਿਲੀ, ਗੱਡੀਆਂ ਜਿਹੜੀਆਂ ਜੋ ਦੀ ਚੱਲੀਆਂ, ਪਰ ਜਲਦੀ ਹੀ ਹਾਲ ਜਿਹੜੇ ਫਿਰ ਉਸੇ ਤਰ੍ਹਾਂ ਦੇ ਬਣ ਗਏ। ਫਿਰ ਵਾਪਸ ਜਿਹੜੇ ਹਾਈਵੇ ਸੀਗੇ, ਨੈਸ਼ਨਲ ਹਾਈਵੇ ਸੀਗੇ, ਸ਼ਾਹਰਾਹ ਜਿਹਨਾਂ ਨੂੰ ਆਨੇ ਆਪਾਂ, ਉਹਨਾਂ ਤੇ ਫਿਰ ਕਬਜ਼ਾ ਹੋ ਗਿਆ। ਹੁਣ ਇਹ ਜਿਹੜੇ ਫਿਰ ਉਸੇ ਤਰ੍ਹਾਂ ਦੇ ਹਾਲਾਤ ਬਣ ਗਏ ਜਿਹੜੇ 7-8 ਦਿਨਾਂ ਤੋਂ ਪਿੱਛੋਂ ਚੱਲਦੇ ਆਏ ਆ। ਔਰ ਬੈਂਕਾਂ ਨੂੰ ਲਾ ਲਓ, ਥਾਣਿਆਂ ਨੂੰ ਲਾ ਲਓ, ਮਾਲ ਗੱਡੀਆਂ ਨੂੰ, ਸ਼ੋਰੂਮਸ ਨੂੰ, ਹਰੇਕ ਥਾਂ ਤੇ ਜਿਹੜਾ ਜਲਾਇਆ ਜਾ ਰਿਹਾ। ਹੁਣ ਤੇ ਇੱਥੋਂ ਤੱਕ ਗੱਲ ਪਹੁੰਚ ਗਈ ਜੀ ਕਿ ਚੁਣ ਕੇ ਜਿਹੜੇ ਘਰ ਆ ਉਹ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੂੰ ਵੀ। ਔਰ ਕਈ ਥਾਈਂ ਜਿਹੜੇ ਜਾਟ ਹੈ ਤੇ ਦੂਜੇ ਪਾਸੇ ਜਿਹੜੇ ਗੈਰ ਜਾਟ ਫਿਰਕੇ ਆ ਉਹ ਵੀ ਟਕਰਾ ਰਹੇ ਆ, ਉਹ ਵੀ ਇੱਕ ਦੂਜੇ ਤੇ ਗੋਲੀਆਂ ਵਰਾ ਰਹੇ ਆ। ਬਹੁਤ ਜ਼ਿਆਦਾ ਮਸਲਾ ਪਚੀਦਾ ਹੋਇਆ ਪਿਆ। ਹੁਣ ਇੱਕ ਮਸਲਾ ਹੋਰ ਵੀ ਪਚੀਦਾ ਹੁੰਦਾ ਜਾਂਦਾ। ਅੱਜ ਇੱਕ ਆਡੀਓ ਟੇਪ ਵਾਇਰਲ ਹੋ ਗਈ। ਉਹਦੇ ਵਿੱਚ ਜਿਹੜਾ ਸਾਬਕਾ ਮੁੱਖ ਮੰਤਰੀ ਹੈ ਭੁਪਿੰਦਰ ਸਿੰਘ ਹੁੱਡਾ, ਉਹਦਾ ਸਾਬਕਾ ਸਲਾਹਕਾਰ ਪ੍ਰੋਫੈਸਰ ਦਵਿੰਦਰ, ਜਿਹੜਾ ਉਹ ਇਨੈਲੋ ਯਾਨੀ ਚੁਟਾਲਿਆਂ ਦੀ ਪਾਰਟੀ ਦੇ ਇੱਕ ਲੀਡਰ ਨੂੰ ਫੋਨ ਕਰਕੇ ਕਹਿਣ ਡਿਆ ਕਿ ਸਰਸੇ ਦੇ ਵਿੱਚ ਤੁਸੀਂ ਕਿਉਂ ਢਿੱਲੇ ਬੈਠੇ ਹੋ, ਸਰਸੇ ਦੇ ਵਿੱਚ ਵੀ ਜਿਹੜਾ ਕੰਮ ਚੁੱਕੋ, ਯਾਨੀ ਇੱਥੇ ਵੀ ਹਿੰਸਕ ਪ੍ਰਦਰਸ਼ਨ ਕਰੋ। ਹੁਣ ਕਾਂਗਰਸ ਦੇ ਨਾਲ ਜੁੜਿਆ, ਕਾਂਗਰਸ ਦੇ ਮੁੱਖ ਮੰਤਰੀ ਦੇ ਨਾਲ ਜੁੜਿਆ ਸਲਾਹਕਾਰ ਇਨੈਲੋ ਵਾਲਿਆਂ ਨੂੰ ਇਹ ਗੱਲ ਕਹਿੰਦਾ। ਇਹ ਗੱਲ ਜਿਹੜੀ ਹੈ ਦੂਰ ਤੱਕ ਜਾਂਦੀ ਹੈ। ਇੱਧਰ ਸਾਡੇ ਸੂਬੇ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਤੇ ਜਥੇਦਾਰ ਤੋਤਾ ਸਿੰਘ ਜੀ, ਇਹ ਵੀ ਆਪੋ ਆਪਣੇ ਢੰਗ ਨਾਲ ਜੱਟਾਂ ਦੇ ਸਮਰਥਨ ਚ ਆਈ ਜਾ ਰਹੇ ਆ। ਪਟੇਲਾਂ ਦਾ ਗੁਜਰਾਤ ਦੇ ਵਿੱਚ ਪਹਿਲਾਂ ਹੀ ਰੌਲਾ ਹੈ। ਰਾਜਸਥਾਨ ਦੇ ਵਿੱਚ ਗੁਜਰਾਂ ਦਾ ਜਿਹੜਾ ਉਹ ਅੰਦੋਲਨ ਹਾਲੇ ਜਾਰੀ ਹੈ, ਉਹ ਰਹਿ ਕੇ ਉੱਠਦਾ। ਪੰਜਾਬ ਦੇ ਵਿੱਚੋਂ ਵੀ ਇਸ ਤਰ੍ਹਾਂ ਦੀ ਮੰਗ ਜਿਹੜੀ ਹੈ ਉੱਠਣ ਲੱਗ ਪਈ ਹੈ। ਸੋ ਮੈਨੂੰ ਆਪਣੀ ਨਿੱਜੀ ਜ਼ਿੰਦਗੀ 'ਚ ਇੱਕ ਵਾਕਿਆ ਚੇਤੇ ਆਉਂਦਾ। ਜਦੋਂ ਅਸੀਂ 7ਵੀਂ 8ਵੀਂ 'ਚ ਪੜ੍ਹਦੇ ਹੁੰਦੇ ਸੀ, VP ਸਿੰਘ ਸਰਕਾਰ ਵੇਲੇ ਰੌਲਾ ਪਿਆ ਤੇ ਉਦੋਂ ਸਾਡਾ ਇੱਕ ਲਹਿਰੀ ਮਾਸਟਰ ਹੁੰਦਾ ਸੀ, ਉਹਨੂੰ ਲਹਿਰੀ ਮਾਸਟਰ ਕਹਿੰਦੇ ਸੀ, ਲਹਿਰ 'ਚ ਰਹਿਣ ਵਾਲਾ ਬੰਦਾ ਸੀ, ਸਿੰਘ ਉਹਦਾ ਨਾਂ ਸੀ।
ਉਹਨੇ ਖਬਰਾਂ ਪੜ੍ਹਨੀਆਂ ਤਾਂ ਹੈ ਹੀ, ਤੇ ਉਹ ਫਿਰ ਡੋਲਦਾ ਜਾਂਦਾ ਹੁੰਦਾ ਸੀ ਮੁੜ ਕੇ ਖਬਰਾਂ ਸਾਨੂੰ ਵੀ ਸੁਣਾਈ ਜਾਣੀਆਂ ਕਲਾਸ ਦੇ ਬੱਚਿਆਂ ਨੂੰ, ਤੇ ਜਿਹੜੇ ਉਹਦੇ ਸਾਥੀ ਹੁੰਦੇ ਉਹਨਾਂ ਨੂੰ ਵੀ। ਤੇ ਉਹ ਅਕਸਰ ਕਿਆ ਕਰਦਾ ਸੀ ਉਸ ਸਮੇਂ ਜਦੋਂ ਸਾਡੇ ਵਰਗੇ ਪਹਿਲੀ ਵਾਰੀ ਇਹ ਰਿਜ਼ਰਵੇਸ਼ਨ ਦਾ ਸ਼ਬਦ ਸੁਣਦੇ ਸੀ, ਤੇ ਉਹ ਕਹਿੰਦਾ ਹੁੰਦਾ ਸੀਗਾ ਕਿ ਜਾਤ ਦਾ ਤੇ ਧਰਮ ਦਾ ਜਦੋਂ ਪੱਤਾ ਘਸ ਗਿਆ ਫਿਰ ਇਹ ਜਿਹੜਾ ਪੱਤਾ ਹੈ ਨਾ ਰਾਖਵੇਂ ਕਰਨ ਵਾਲਾ, ਇਹ ਸਿਆਸਤ ਦੀ ਬੇੜੀ ਪਾਰ ਲਾਊ। ਤੇ ਮੈਨੂੰ ਲੱਗਦਾ ਕਿ ਅੱਜ ਮਾਸਟਰ ਦੇ ਬੋਲ ਹੈ ਜਿਹੜੇ ਉਹ ਸਾਰਥਕ ਹੁੰਦੇ ਜਾਪਦੇ ਆ। ਸਿਆਸਤ ਲਈ ਜਿਹੜਾ ਅਗਲਾ ਪੱਤਾ ਹੈ ਖੁੱਲ੍ਹਦਾ ਨਜ਼ਰ ਆਉਂਦਾ, ਔਰ ਜਿਵੇਂ 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 ਇਹਦੀ ਅੱਗ ਉੱਠਦੀ ਜਾਂਦੀ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਇੱਕ ਉਸ ਪਾਸੇ ਨੂੰ ਵੀ ਤੁਰਿਆ ਜਾਂਦਾ ਨਜ਼ਰ ਆਉਂਦਾ ਪਿਆ ਇਹ ਮੁੱਦਾ ਕਿ ਜਿੱਥੇ ਜਾ ਕੇ ਸਹਿਮਤੀ ਬਣ ਜਾਏਗੀ ਸਾਰਿਆਂ ਨੂੰ ਦੇ ਦਿਓ, ਕਿਉਂਕਿ ਖਤਮ ਤਾਂ ਸਿੱਧਾ ਕਰ ਨਹੀਂ ਸਕਦੇ, ਕਿ ਸਾਰਿਆਂ ਦੀ ਮੰਗ ਉਠਾ ਕੇ ਫਿਰ ਹੌਲੀ ਹੌਲੀ ਇਸ ਪਾਸੇ ਆਇਆ ਜਾਵੇ ਕਿ ਇਹਨੂੰ ਆਰਥਿਕ ਤੌਰ ਤੇ ਜਿਹੜਾ ਉਹ ਲਾਗੂ ਕੀਤਾ ਜਾਵੇ, ਬਜਾਏ ਜੋ ਅਸੀਂ ਅੱਗੇ ਦੇਖਦੇ ਜਾਤੀ ਆਧਾਰ ਤੇ। ਜੀ 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 ਤੇ ਆਪਾਂ ਅਗਲੀ ਜਿਹੜੀ ਗੱਲ ਕਰੀਏ ਵੀ ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੁਣਾਂ ਨੇ ਕਿਹਾ ਵੀ ਕਿਸਾਨ ਦੀਆਂ ਖੁਦਕੁਸ਼ੀਆਂ ਤੇ ਬਿਆਨ ਦਿੱਤਾ ਵੀ ਮੈਂ ਹੁਣ ਕੇਂਦਰ ਤੋਂ ਜਾ ਕੇ ਖੋਹ ਲਿਆ ਵਾਂ, ਤੇ ਇਸ ਦੇ ਉੱਤੇ ਜਿਹੜਾ ਕੈਪਟਨ ਅਮਰਿੰਦਰ ਦਾ ਠੋਕਵਾਂ ਜਵਾਬ ਵੀ ਆਇਆ। ਬਹੁਤ ਅੱਜ ਜਿਹੜਾ ਕਹਿ ਲਈਏ ਨਾ ਕਿ ਲਾਪਰਵਾਹੀ ਵਾਲਾ ਬਿਆਨ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ। ਆਮ ਤੌਰ ਤੇ ਉਹ ਬੜਾ ਨਾਪ ਤੋਲ ਕੇ ਬੋਲਦੇ ਆ, ਜਿੱਥੇ ਫਸਦੇ ਹੋਣ ਉੱਥੇ ਉਹ ਬੋਲਦੇ ਹੀ ਨਹੀਂ, ਉੱਥੋਂ ਉਹ ਬਾਈਪਾਸ ਲੰਘ ਜਾਂਦੇ ਆ। ਪਰ ਅੱਜ ਉਹ ਨਾ ਸਿਰਫ ਬੋਲੇ ਬਲਕਿ ਇਹੋ ਜਿਹਾ ਕੁਰਖਤ ਜਿਹਾ ਬੋਲੇ ਕਿ ਸਾਰਿਆਂ ਨੂੰ ਚੁਭਿਆ। ਸਵਾਲ ਵੀ ਮੈਂ ਹੀ ਕੀਤਾ ਸੀ ਉਹਨਾਂ ਨੂੰ ਖੁਦਕੁਸ਼ੀਆਂ ਬਾਰੇ, ਤੇ ਉਹ ਕਹਿਣ ਲੱਗ ਪਏ ਜੀ ਕਿ ਇਹਦਾ ਕਾਰਨ ਖੁਦਕੁਸ਼ੀਆਂ ਦਾ ਹੈ ਕਿ ਜਿਹੜਾ ਕਿਸਾਨ ਫਸਲ ਉਗਾਉਂਦਾ ਹੈ ਉਹਦੀ ਲਾਗਤ ਤੇ ਜਿਹੜਾ ਉਹਨੂੰ ਮੁਨਾਫਾ ਮਿਲਦਾ ਇਹਦੇ ਵਿੱਚ ਇੱਕ ਬੜਾ ਵੱਡਾ ਪਾੜਾ ਆ, ਬੜਾ ਵੱਡਾ ਖੱਪਾ ਹੈ। ਜਿੰਨਾ ਚਿਰ ਇਹ ਪੂਰਿਆ ਨਹੀਂ ਜਾਂਦਾ ਖੁਦਕੁਸ਼ੀਆਂ ਉਹਨਾਂ ਚਿਰ ਰੁਕਣੀਆਂ ਨਹੀਂ। ਇਹ ਪਾੜਾ ਹੈ ਜਿਹੜਾ ਉਹ ਕੇਂਦਰ ਹੀ ਪੂਰ ਸਕਦਾ ਹੈ। ਤੇ ਮੈਂ ਕਿਹਾ ਜੀ ਕੇਂਦਰ ਕਿਹੜਾ, ਜਿਹੜਾ 7 ਬਗਾਨਿਆਂ ਦਾ ਕੇਂਦਰ ਵੀ ਤੇ ਹੁਣ ਤੁਹਾਡਾ ਹੈ, ਕੇਂਦਰ ਨੂੰ ਤੁਸੀਂ ਕਿਉਂ ਨਹੀਂ ਕਹਿੰਦੇ? ਉਹ ਕਹਿੰਦਾ ਜੀ ਕਿ ਕੇਂਦਰ 'ਚ ਅਸੀਂ ਭਾਈਵਾਲਾ, ਹੁਣ ਮੈਂ ਉਹਨਾਂ ਤੋਂ ਖੋਹ ਕੇ ਤਾਂ ਲਿਆਉਣੋਂ ਰਿਹਾ। ਸੋ ਇਹ ਸ਼ਬਦ ਹੈ ਜਿਹੜਾ ਇਸ ਸੰਜੀਦਾ ਮੁੱਦੇ ਤੇ ਉਹਨਾਂ ਦਾ ਸ਼ਬਦ ਉੱਥੇ ਸਾਰੇ ਜਿੰਨੇ ਖੜੇ ਸੀਗੇ ਸਾਰਿਆਂ ਨੂੰ ਬੜਾ ਰੜਕਿਆ ਕਿ ਏਡੀ ਗੰਭੀਰ ਮੁਦਰਾ ਦੇ ਵਿੱਚ ਜਵਾਬ ਦਿੰਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਏਡਾ ਹੌਲੇ ਦਰਜੇ ਦਾ ਬਿਆਨ ਕਿਉਂ ਦੇ ਗਏ ਕਿ ਉਹ ਕਹਿੰਦੇ ਕਿ ਮੈਂ ਖੋਹ ਕੇ ਲਿਆਵਾਂ ਕੇਂਦਰ ਤੋਂ, ਜੇ ਹੁਣ ਮੈਂ ਉਹਨਾਂ 'ਚ ਭਾਈਵਾਲ ਆ ਤਾਂ ਇਹਦਾ ਮਤਲਬ ਇਹ ਨਹੀਂ ਮੈਂ ਉਹਨਾਂ ਨੂੰ ਖੋਹ ਕੇ ਲਿਆਵਾਂ। ਪਰ ਇਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਸ ਸਮੇਂ ਚੋਣ ਮੈਨੀਫੈਸਟੋ ਇਹਨਾਂ ਨੇ 2014 ਦਾ ਬਣਾਇਆ, ਉਦੋਂ ਤੇ ਇਹਨਾਂ ਨੇ ਸਵਾਮੀਨਾਥਨ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਸੀ ਉਹਨਾਂ ਨੂੰ ਵੀ ਲਾਗੂ ਕਰਨ ਦਾ ਵਾਅਦਾ ਕਰ ਲਿਆ, ਫਸਲੀ ਬੀਮਾ ਦਾ ਵੀ, ਮੁਨਾਫਾ ਦੇਣ ਦਾ ਵੀ, ਸਾਰੇ ਵਾਅਦੇ ਕਰ ਲਏ। ਪਰ ਅੱਜ ਕਹਿੰਦੇ ਕਿ ਹੁਣ ਮੈਂ ਇਹਨਾਂ ਤੋਂ ਖੋਹ ਕੇ ਲਿਆਵਾਂ। ਦੂਜੇ ਪਾਸੇ ਕੈਪਟਨ ਨੂੰ ਵੀ ਠੋਕਵਾਂ ਜਵਾਬ ਦਿੱਤਾ। ਅੱਜ ਥੋੜਾ ਜਿਹਾ ਲੱਗਦਾ ਕਿ ਚਾਹ ਚੂ ਇਹਨਾਂ ਨੇ ਜ਼ਿਆਦਾ ਪੀਤੀ ਸੀਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਗਰਮੀ ਸੀਗੇ, ਕਿਉਂਕਿ ਕੱਲ ਕੈਪਟਨ ਨੇ ਇਹਨਾਂ ਨੂੰ ਵੰਗਾਰਿਆ ਸੀ, ਲਲਕਾਰ ਦਿੱਤੀ ਸੀ ਕਿ ਮੈਂ ਹੀ ਹਾਂ ਜਿਹੜਾ ਬਾਦਲਾਂ ਨੂੰ ਸਿੱਧਾ ਕਰ ਸਕਦੇ। ਉਹ ਕਹਿੰਦੇ ਕਿ ਇਹ ਸਾਨੂੰ ਬਾਦਲਾਂ ਨੂੰ ਸਿੱਧਾ ਕੀ ਕਰੇਗਾ, ਅਸੀਂ ਇਹਨੂੰ ਕੱਢ ਦਿਆਂਗੇ, ਅਸੀਂ ਤੀਜੀ ਵਾਰ ਵੀ ਇਹਨੂੰ ਹਾਰ ਦਾ ਮਜ਼ਾ ਚਖਾਵਾਂਗੇ। ਉਹਨੇ ਕਿਹਾ ਕੈਪਟਨ ਸਾਨੂੰ ਸਿਆਸਤ ਚੋਂ ਕੀ ਕੱਢੇਗਾ, ਅਸੀਂ ਇਹਨੂੰ ਤੀਜੀ ਵਾਰ ਕੱਢਾਂਗੇ। ਸੋ ਅੱਜ ਪ੍ਰਕਾਸ਼ ਸਿੰਘ ਬਾਦਲ ਦੇ ਤੇਵਰ ਜਿਹੜੇ ਉਹ ਥੋੜੇ ਬਦਲੇ ਸੀ, ਆਕ੍ਰਮਕ ਸੀਗੇ, ਹਮਲਾਵਰ ਸੀਗੇ। ਪਰ ਜੋ ਗੱਲ ਇੱਕ ਮੁੱਖ ਮੰਤਰੀ ਨੂੰ ਕਹਿਣੀ ਚਾਹੀਦੀ ਹੈ, ਜੋ ਫੱਬਦੀ ਹੈ ਸ਼ਾਇਦ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ 'ਚ, ਉਹਨਾਂ ਨੇ ਉਹ ਗੱਲ ਕਹੀ ਨਹੀਂ ਜੋ ਫੱਬਦੀ ਸੀ। ਔਰ ਦੂਜੀ ਗੱਲ, ਇੱਕ ਹੋਰ ਮਹੱਤਵਪੂਰਨ ਮੁੱਦਾ ਉੱਥੇ ਚੁੱਕਿਆ ਕਿ ਜਿਹੜੀ ਭਰਤੀ ਦੇ ਵਿੱਚ ਹੁਣ ਧਾਂਦਲੀ ਹੋਈ ਹੈ, PU ਦਾ ਮਾਮਲਾ ਉੱਠਿਆ, ਉਹਦੇ 'ਚ ਤੁਸੀਂ ਉਹਨੂੰ ਸਟੇ ਕਿਉਂ ਕੀਤਾ, ਉਦੋਂ ਇਨਕੁਆਰੀ ਮਾਰਕ ਕਿਉਂ ਨਹੀਂ ਕੀਤੀ? ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਜੀ ਹਾਂ ਗੜਬੜ ਹੋਈ ਹੈ ਤੇ ਅਸੀਂ ਸਟੇ ਕੀਤਾ, ਜੇ ਸਟੇ ਹੋਇਆ ਤੇ ਅਸੀਂ ਜਾਂਚ ਵੀ ਕਰਵਾ ਰਹੇ ਹਾਂ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕਿਸ ਅਥਾਰਟੀ ਤੋਂ ਜਾਂਚ ਕਰਵਾ ਰਹੇ ਹੋ, ਤੇ ਉਹ ਕਹਿੰਦੇ ਜੀ ਬਸ। ਤੇ ਜਦੋਂ ਇਹ ਰਾਜਾ ਵੜਿੰਗ ਦਾ ਸਵਾਲ ਕੀਤਾ ਗਿਆ ਕਿ ਉਹ ਕਹਿੰਦਾ ਜੀ ਸਾਰੇ ਪੰਜਾਬ ਦਾ ਤੁਸੀਂ ਸਰਮਾਇਆ ਸਾਂਭੀ ਬੈਠੇ ਹੋ, ਉਹ ਛੱਡੋ ਕਾਕਾ ਜੀ। ਫਿਰ ਇਸ ਤਰ੍ਹਾਂ ਕਰਦਾ ਨਿਕਲ ਜਾਂਦੇ ਆ। ਔਰ ਜਿਹੜੇ ਮਸਲਿਆਂ ਤੇ ਬੋਲੇ ਉਹਨਾਂ ਤੇ ਵੀ ਕੋਈ ਚੱਜ ਦਾ ਜਵਾਬ ਨਹੀਂ ਆਇਆ ਮੁੱਖ ਮੰਤਰੀ। ਜੀ ਮੁੱਖ ਮੰਤਰੀ ਦੇ ਜਿਹੜੇ ਅਹੁਦੇ ਦੇ ਨਾਲ ਉਹਨਾਂ ਨੇ ਇਨਸਾਫ ਨਹੀਂ ਕੀਤਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਅਕਾਲੀ ਦਲ ਦੇ ਜਿਹੜੇ SGPC ਮੈਂਬਰ ਸਰਬੰਸ ਸਿੰਘ ਮਾਣਕੀ, ਉਹ ਆਪ 'ਚ ਸ਼ਾਮਲ ਹੋਏ। ਇਹ ਅੱਜ ਜਿਵੇਂ ਕਹਿ ਲਈਏ ਕਿ ਸਿਆਸੀ ਬੰਬ ਹੀ ਫੁੱਟਿਆ ਜੀ ਅੱਜ ਸਿਆਸੀ ਜ਼ਮੀਨ ਤੇ
ਕਿਉਂਕਿ ਸਰਬੰਸ ਸਿੰਘ ਮਾਣਕੀ ਆਮ ਆਦਮੀ ਪਾਰਟੀ ਚਲੇ ਜਾਣਗੇ ਕਿਸੇ ਨੇ ਕਿਆਸਿਆ ਨਹੀਂ ਸੀ, ਕਿਸੇ ਨੇ ਉਮੀਦ ਨਹੀਂ ਸੀ ਲਾਈ, ਕਿਉਂਕਿ ਆਮ ਤੌਰ ਤੇ ਜਦੋਂ ਕੋਈ ਲੀਡਰ ਦਲ ਬਦਲੀ ਕਰਦਾ ਤੇ ਉਹਦੇ ਸੰਕੇਤ ਜਿਹੜੇ ਆ 5-7 ਦਿਨ ਪਹਿਲਾਂ ਲੱਗ ਜਾਂਦੇ ਆ। ਜਿਵੇਂ ਤੂਫਾਨ ਆਉਣ ਤੋਂ ਪਹਿਲਾਂ ਖਾਮੋਸ਼ੀ ਹੋ ਜਾਂਦੀ ਹੈ, ਉਸੇ ਤਰ੍ਹਾਂ ਇਹ ਸਿਆਸੀ ਤੂਫਾਨ ਆਉਣ ਤੋਂ ਪਹਿਲਾਂ ਵੀ ਹਲਚਲ ਹੁੰਦੀ ਹੈ ਕੋਈ ਨਾ ਕੋਈ। ਪਰ ਸਰਬੰਸ ਸਿੰਘ ਮਾਣਕੀ ਹੋਰਾਂ ਦਾ ਕਿਸੇ ਨੂੰ ਪਤਾ ਨਹੀਂ ਲੱਗਾ, ਕਿਸੇ ਕੋਲੇ ਕੋਈ ਇਹਦੀ ਇਨਫੋਰਮੇਸ਼ਨ ਬਹੁਤੀ ਨਹੀਂ ਸੀ, ਪਰ ਅੱਜ ਉਹਦੀ ਪਤਾ ਲੱਗਾ ਜਦੋਂ ਉਹ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕਰ ਗਏ। ਪਰ ਅਕਾਲੀ ਦਲ ਲਈ ਬਹੁਤ ਵੱਡਾ ਝਟਕਾ ਸੀ, ਕਿਉਂਕਿ ਸਰਬੰਸ ਸਿੰਘ ਮਾਣਕੀ ਦਾ ਜੇ ਪਿਛੋਕੜ ਵੇਖੀਏ ਤੇ ਕਾਲਜ ਟਾਈਮ ਦੇ ਨੇਤਾ ਸੀਗੇ, ਉਸ ਤੋਂ ਬਾਅਦ ਬਹੁਤ ਜਲਦੀ ਅਕਾਲੀ ਦਲ 'ਚ ਇਹਨਾਂ ਦੀ ਪੈਠ ਬਣੀ। ਔਰ ਜਦੋਂ ਇਹ ਉੱਥੋਂ ਸਮਰਾਲਾ ਤੋਂ ਯੂਥ ਅਕਾਲੀ ਦਲ ਦੇ ਅਹੁਦੇ ਤੇ ਆਏ, ਉਸ ਤੋਂ ਬਾਅਦ ਇਹ ਕੌਮੀ ਜਨਰਲ ਸਕੱਤਰ ਬਣੇ ਯੂਥ ਅਕਾਲੀ ਦਲ ਦੇ। ਤੇ ਫਿਰ ਇਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਸਮਰਾਲੇ ਤੋਂ SGPC ਦੀ, ਉਹ ਟਿਕਟ ਦਿੱਤੀ ਗਈ ਸੀ ਜਿਹਦੇ ਤੇ 20 ਸਾਲ ਤੋਂ ਖੀਰਨੀਆ ਸਾਹਿਬ, ਕਿਰਪਾਲ ਸਿੰਘ ਖੀਰਨੀਆ ਸਾਹਿਬ ਚੋਣ ਜਿੱਤਦੇ ਆਏ ਸੀ। ਯਾਨੀ ਜਿਹੜਾ ਪੱਕਾ ਕੈਂਡੀਡੇਟ ਸੀ ਅਕਾਲੀ ਦਲ ਦਾ, 20 ਸਾਲ ਤੋਂ ਜਿਹੜਾ ਜਿੱਤਦਾ ਆਉਂਦਾ ਆ ਰਿਹਾ ਸੀਗਾ, ਉਹਦੀ ਟਿਕਟ ਕੱਟ ਕੇ ਇਸ ਸਰਬੰਸ ਸਿੰਘ ਮਾਣਕੀ ਹੋਰਾਂ ਨੂੰ ਦਿੱਤੀ ਗਈ। ਤੇ ਇਹਨਾਂ ਨੇ ਉਸ ਟਿਕਟ ਦੀ ਪੂਰੀ ਲੱਜਿਆ ਰੱਖੀ, ਪੂਰੀ ਲਾਜ ਪਾਲੀ। ਇਹਨਾਂ ਨੇ ਪੂਰੇ ਵੱਡੇ ਫਰਕ ਦੇ ਨਾਲ ਉੱਥੋਂ ਜਿੱਤ ਹਾਸਲ ਕੀਤੀ ਸੀਗੀ। ਯਾਨੀ ਇਹ ਇਹਨਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਿਆਸੀ ਵਜੂਦ ਦਾ ਵਜਨ ਸੀ ਕਿ ਏਡੇ ਪੁਰਾਣੇ ਨੇਤਾ ਦੀ ਜਿਹੜੀ ਪੁਰਾਣੇ ਆਗੂ ਦੀ ਟਿਕਟ ਕੱਟ ਕੇ ਇਹਨਾਂ ਨੂੰ ਦਿੱਤੀ ਤੇ ਇਹਨਾਂ ਨੇ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ। ਪਰ ਬਾਅਦ ਦੇ ਵਿੱਚ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਉੱਠਿਆ, ਉਸ ਦੇ ਵਿਰੋਧ ਦੇ ਵਿੱਚ ਇਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਪਰ ਦੱਸਦੇ ਆ ਕਿ ਇਹਨਾਂ ਦਾ ਇਹ ਅਸਤੀਫਾ ਦੇਣਾ ਜਿਹੜਾ ਉਹ ਇਹਨਾਂ ਦੇ ਸਿਆਸੀ ਕੱਦ ਨੂੰ ਹੋਰ ਵੀ ਉੱਚਾ ਕਰ ਗਿਆ। ਇਹਦਾ ਮਤਲਬ ਇਹ ਹੈ ਕਿ ਜ਼ਮੀਨ ਤੋਂ ਉੱਠਿਆ ਇੱਕ ਨੇਤਾ ਜਿਹੜਾ ਉਹ ਅਕਾਲੀ ਦਲ ਚੋਂ ਪਾਸੇ ਗਿਆ। ਹਾਲਾਂਕਿ ਅਸਤੀਫਾ ਉਹਨਾਂ ਨੇ ਪਹਿਲਾਂ ਦੇ ਦਿੱਤਾ ਸੀ, ਮਨਜ਼ੂਰ ਨਹੀਂ ਸੀ ਹੋਇਆ ਹਾਲੇ ਤੱਕ। ਪਰ ਜਿਸ ਤਰ੍ਹਾਂ ਅਕਾਲੀ ਦਲ ਦੇ ਏਡੇ ਵੱਡੇ ਕਦਾਵਰ ਨੇਤਾ ਨੇ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲੈਣਾ, ਉਹ ਅਕਾਲੀ ਦਲ ਲਈ ਇੱਕ ਬਹੁਤ ਵੱਡਾ ਝਟਕਾ। ਜਿਵੇਂ ਕਹਿ ਦਿੰਦੇ ਹੁੰਦੇ ਨਾ, ਜ਼ੋਰ ਦਾ ਝਟਕਾ ਧੀਰੇ ਸੇ ਲੱਗੇ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਲਈ ਇਹੋ ਜਿਹੀਆਂ ਜਿਹੜੀਆਂ ਪ੍ਰਾਪਤੀਆਂ ਤੇ ਸਿਖਾਵੀਆਂ, ਪਰ ਜਿਵੇਂ ਕੱਲ ਇੱਕ ਉਹਨਾਂ ਨੇ ਨੇਤਾ ਨੂੰ ਸ਼ਾਮਲ ਕੀਤਾ, ਉਹਦੇ ਵਿਰੋਧ ਦੇ ਵਿੱਚ ਤੇ ਇਹਨਾਂ ਦੇ ਆਪ ਦੇ ਜਿਹੜੇ ਕੱਟੜ ਸਮਰਥਕ ਆ ਉਹ ਆਖਣ ਡਏ ਸੀਗੇ ਕਿ ਹੁਣ ਜਿਹੜੇ ਪੋਸਟਰ ਆ ਤੁਸੀਂ ਇਹਦੇ ਤੋਂ ਲਵਾ ਲਿਓ, ਅਸੀਂ ਨਹੀਂ ਲਾਉਂਦੇ। ਸੋ ਇਹੋ ਜਿਹੇ ਫੈਸਲੇ ਲੈਣ ਲੱਗੇ ਇਹਨਾਂ ਨੂੰ ਸੋਚਣਾ ਚਾਹੀਦਾ। ਚੰਗੇ ਬੰਦੇ ਜਿਹੜੇ ਜੋੜਨੇ ਚਾਹੀਦੇ ਆ, ਪਰ ਮਾੜੇ ਬੰਦੇ ਮੋੜਨੇ ਵੀ ਚਾਹੀਦੇ ਆ। ਉਹਦੇ ਬਾਰੇ ਤੇ ਕੱਲ ਇਹ ਚਰਚਾ ਹੋਈ ਪਈ ਸੀ ਕਿ ਜੇ ਭਗਵੰਤ ਮਾਨ ਜੀ ਜੇ ਤੁਸੀਂ ਮੁੱਖ ਮੰਤਰੀ ਬਣ ਗਏ, ਤੁਹਾਡੀ ਸਰਕਾਰ ਬਣ ਗਈ, ਤੇ ਉਹ ਜਿਹੜਾ ਕੱਲ ਸ਼ਾਮਲ ਕੀਤਾ ਜੇ ਇਹਨੂੰ ਮਾਲ ਮੰਤਰੀ ਬਣਾਇਓ। ਜ਼ਮੀਨਾਂ ਦੇ ਮਾਮਲੇ 'ਚ ਇਹਦੀ ਜਾਣਕਾਰੀ ਪਕੜ ਬਹੁਤ ਮਜ਼ਬੂਤ ਹੈ। ਜੀ ਬਿਲਕੁਲ। ਅਤੇ ਇਹ ਹੁਣ ਇਹਦੇ ਸਿੱਖੀ ਖਿਆਲਾਂ ਵਾਲੇ ਜਦੋਂ ਬੰਦੇ ਜੇ ਉੱਥੇ ਜਾਂਦੇ ਨੇ ਤੇ ਧਾਰਮਿਕ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਜੇ ਡਾਵਾਂਡੋਲ ਜੀ ਜਾਪਦੀ ਆ, ਕੀ ਉੱਥੋਂ ਵੀ ਅਸੰਤੁਸ਼ਟ ਜਲਦੀ ਨਹੀਂ ਹੋ ਜਾਣਗੇ? ਦੇਖੋ ਜੀ, ਇਹ ਤੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਿਚਾਰ ਆ ਉਹਨਾਂ ਨੂੰ ਨਾਪ ਤੋਲ ਕੇ ਗਏ ਹੋਣੇ ਆ ਕਿ ਇਹ ਆਪਣੇ ਆਪ ਨੂੰ ਧਰਮ ਨਿਰਪੱਖ ਦੱਸਦੇ ਆ ਔਰ ਉਸੇ ਸਟੈਂਡ ਤੇ ਖੜੇ ਆ। ਪਰ ਜੇ ਕੋਈ ਧਾਰਮਿਕ ਆਗੂ ਧਾਰਮਿਕ ਰੁਚੀਆਂ ਵਾਲਾ ਜਾਂਦਾ ਤਾਂ ਇਹਦਾ ਮਤਲਬ ਇਹ ਹੈ ਕਿ ਉਹ ਆਪਣੇ ਬੇਸ਼ੱਕ ਸਿਧਾਂਤਾਂ ਨਾ ਛੱਡੇ, ਪਰ ਜਿਹੜੀ ਸਿਆਸੀ ਵਿਚਾਰਧਾਰਾ ਉਹਨੂੰ ਬਦਲ ਕੇ ਹੀ ਉਤਰ ਜਾਂਦਾ ਹੈ। ਸੋ ਇਹ ਆਪਾਂ ਕਹਿ ਸਕਦੇ ਕਿ ਇੰਨੀ ਕੁ ਐਡਜਸਟਮੈਂਟ ਤੇ ਹੋ ਜਾਏਗੀ। ਸਿਧਾਂਤ ਬੇਸ਼ੱਕ ਉਹੀ ਰਹਿਣ, ਪਰ ਜਿਹੜੀ ਸਿਆਸੀ ਵਿਚਾਰਧਾਰਾ ਉਹਦਾ ਫਰਕ ਜ਼ਰੂਰ ਆਏਗਾ। ਜੀ ਜੀ। ਅਗਲੀ ਗੱਲ ਕਰਦੇ ਹਾਂ, ਰਾਜ ਕਾਕੜੇ ਹੁਣਾਂ ਦੀ ਅਨੰਦਪੁਰ ਸਾਹਿਬ ਦੇ ਵਿੱਚ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ, ਉਸ ਨੂੰ ਰੋਕ ਦਿੱਤਾ ਗਿਆ। ਔਰ ਰੋਕਿਆ ਵੀ ਕਿੰਨੇ ਜੀ? ਸ਼ਿਵ ਸੈਨਾ ਵਾਲਿਆਂ ਨੇ। ਬੜੀ ਇਸ ਤਰ੍ਹਾਂ ਦੀ ਖਬਰ ਹੈ ਜਿਹੜੀ ਘੱਟ ਹੁੰਦੀ ਪੰਜਾਬ ਦੇ ਵਿੱਚੋਂ ਕਿ ਕਿਸੇ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ ਕਿਸੇ ਧਾਰਮਿਕ ਫਿਲਮ ਦੀ ਸ਼ੂਟਿੰਗ ਹੁੰਦੀ ਹੋਵੇ ਤੇ ਆ ਕੇ ਇਸ ਤਰ੍ਹਾਂ ਦਾ ਸੰਗਠਨ ਉਹ ਜਿਹੜਾ ਉਹ ਸ਼ੂਟਿੰਗ 'ਚ ਖਲਲ ਪਾ ਦੇਵੇ, ਬੜਾ ਘੱਟ ਹੁੰਦਾ। ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਆਪਾਂ ਦੇਖਿਆ ਕਿ ਇੱਥੇ ਤਾਂ ਉਹ ਲੋਕ ਵੀ ਸ਼ੂਟਿੰਗ ਕਰ ਜਾਂਦੇ ਆ ਜਿਨ੍ਹਾਂ ਨੇ ਇਜਾਜ਼ਤ ਵੀ ਨਹੀਂ ਲਈ ਹੁੰਦੀ, ਜਿਨ੍ਹਾਂ ਨੂੰ ਖੜੇ ਪੈਰ ਤੇ ਇਜਾਜ਼ਤ ਮਿਲ ਵੀ ਜਾਂਦੀ ਹੈ। ਪਰ ਇੱਥੇ ਧਾਰਮਿਕ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ ਤੇ ਸ਼ਿਵ ਸੈਨਾ ਵਾਲਿਆਂ ਨੇ ਆ ਕੇ ਰੋਕ ਦਿੱਤੀ ਹੈ। ਔਰ ਉਹਨਾਂ ਦਾ ਜਿਹੜਾ ਕਹਿਣਾ ਹੈ
ਉਹ ਕਿ ਅਸੀਂ ਕਿਉਂ ਰੋਕੀ, ਉਹ ਵੀ ਬੜਾ ਆਪਣੇ ਆਪ ਦੇ ਵਿੱਚ ਹੰਕਾਰੀ ਰਵੱਈਆ ਜਿਹੜਾ ਉਹਨੂੰ ਦਰਸਾਉਂਦਾ। ਉਹ ਕਹਿੰਦੇ ਜੀ ਕਿ ਇਹ ਫਿਲਮ ਹੈ ਜਿਹੜੀ ਉਹ ਪੰਜਾਬ ਦੇ ਮਾੜੇ ਹਾਲਾਤਾਂ ਨਾਲ ਸੰਬੰਧਿਤ ਹੈ, ਇਹਦੇ ਨਾਲ ਮਾਹੌਲ ਖਰਾਬ ਵੀ ਹੋ ਸਕਦਾ ਹੈ। ਅਸੀਂ ਫਿਲਮ ਬਣਾਉਣ ਵਾਲੀ ਯੂਨਿਟ ਨੂੰ ਕਿਹਾ ਕਿ ਸਾਨੂੰ ਫਿਲਮ ਦੇ ਦ੍ਰਿਸ਼ ਵਿਖਾਓ। ਉਹਨਾਂ ਕਿਹਾ ਕਿ ਅਸੀਂ ਫਿਲਮ ਦੇ ਦ੍ਰਿਸ਼ ਵੇਖੇ ਜਿਹੜੇ ਸਾਨੂੰ ਇਤਰਾਜ਼ਯੋਗ ਲੱਗੇ। ਇਹ ਉਹਨਾਂ ਦਾ ਪ੍ਰਧਾਨ ਹੈ ਜਿਹੜਾ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਲਾਡੀ ਆਖ ਰਿਹਾ ਕਿ ਇਹ ਪੰਜਾਬ ਦੇ ਹਾਲਾਤਾਂ ਤੇ ਫਿਲਮ ਬਣਦੀ ਸੀਗੀ, ਸਾਨੂੰ ਲੱਗਿਆ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ, ਇਸ ਕਰਕੇ ਅਸੀਂ ਇਸ ਫਿਲਮ ਨੂੰ ਰੋਕਿਆ। ਹੁਣ ਉੱਥੋਂ ਦੇ ਜਿਹੜੇ ਜਥੇਦਾਰ ਗਿਆਨੀ ਮੱਲ ਸਿੰਘ ਉਹਨਾਂ ਨੇ ਵੀ ਬੜਾ ਕਰੜਾ ਪ੍ਰਤੀਕਰਮ ਦਿੱਤਾ ਜਿੱਥੇ ਕਿ ਇਹ ਗੁੰਡਾਗਰਦੀ ਜਿਹੜੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਪ੍ਰਸ਼ਾਸਨ ਨੂੰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸਾਂਭ ਲਓ, ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਕਿ ਜਿਹੜਾ ਰਸਤਾ ਬਚਦਾ। ਸੋ ਦੂਸਰੇ ਪਾਸੇ ਜੇ ਗੱਲ ਕਰੀਏ ਆ ਲਾਡੀ ਹੋਰਾਂ ਦੀ, ਤੇ ਇਹ ਜੋ ਕਰ ਰਹੇ ਆ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸੇ ਨੇ ਇਜਾਜ਼ਤ ਦਿੱਤੀ ਕਿ ਫਿਲਮ ਹਾਲੇ ਪੂਰੀ ਨਹੀਂ ਹੋਈ? ਫਿਲਮ ਜੇ ਮੰਨ ਲਓ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਕਿਸੇ ਸੁਖਾਵੇਂ ਹਾਲਾਤ ਨੂੰ ਖਤਰਾ ਪੈਦਾ ਕਰਦੀ ਹੈ, ਉਹਦੇ ਲਈ ਸੈਂਸਰ ਬੋਰਡ ਹੈ, ਉਹਦੇ ਲਈ ਸਰਕਾਰਾਂ ਨੇ। ਤੁਹਾਨੂੰ ਕਿਹਨੇ ਆਥੋਰਾਈਜ਼ ਕੀਤਾ ਕਿ ਤੁਸੀਂ ਚੱਲਦੀ ਫਿਲਮ ਦੀ ਸ਼ੂਟਿੰਗ ਜਾ ਕੇ ਰੋਕ ਦਿਓ? ਸੋ ਇਹੋ ਜਿਹੇ ਜਿਹੜੇ ਅਨਸਰ ਆ ਇਹਨਾਂ ਤੇ ਲਗਾਮ ਲੱਗਣੀ ਚਾਹੀਦੀ ਹੈ। ਜਿਹੜੇ ਆਪ ਹੀ ਵਕੀਲ ਆ, ਆਪ ਹੀ ਜੱਜ ਆ, ਜੇਕਰ ਇਹੋ ਜਿਹਾ ਨੂੰ ਨੱਥ ਨਾ ਪਈ ਤੇ ਇੱਕ ਦਿਨ ਇਹਨਾਂ ਨੇ ਪੰਜਾਬ ਦਾ ਮਾਹੌਲ ਨੱਥ ਦੇਣਾ। ਜੀ ਜੀ ਬਿਲਕੁਲ, ਤੇ ਮਾਹੌਲ ਤੇ ਇਹਨਾਂ ਨੇ ਖਰਾਬ ਕਰਨਾ, ਮੂਵੀਆਂ ਨੇ ਕੀ ਕਰਨਾ। ਨਾਲੇ ਇਹ ਮੈਨੂੰ ਲੱਗਦਾ ਜੀ ਸੁੱਤੇ ਰਹਿੰਦੇ ਆ ਜਦੋਂ ਬਾਕੀ ਜਿਹੜੀਆਂ ਹੋਰ ਬਾਲੀਵੁੱਡ ਦੀਆਂ ਥੋੜ੍ਹੀਆਂ ਮੂਵੀਆਂ ਆਉਂਦੀਆਂ ਜਿਹ 'ਚ ਨੌਜਵਾਨਾਂ ਦਾ, ਸਾਰੇ ਪਰਿਵਾਰਾਂ ਦਾ ਬੇੜਾ ਗਰਕ ਕਰਦੇ ਦਿਖਾਇਆ ਜਾਂਦਾ ਆ, ਉਦੋਂ ਇੱਕ ਕੁਛ ਨਹੀਂ ਕੁਸਕਦੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੁਖਬੀਰ ਬਾਦਲ ਦੇ ਨਸ਼ੇ ਵਾਲਾ ਬਿਆਨ ਦਾ ਕਹਿੰਦੇ ਜੀ ਝੂਠ ਆ, ਉਹ ਫੜਿਆ ਹੀ ਗਿਆ ਆਖਿਰਕਾਰ। ਤੁਹਾਨੂੰ ਪਤਾ ਜੀ ਕਿ 7 ਪਰਦਿਆਂ ਹੇਠ ਵੀ ਲਿਖਾ ਦਈਏ ਇਹ ਚੀਜ਼ ਜਿਹੜੀ ਹੈ ਸੱਚ ਦੀ ਉਹ ਬਾਹਰ ਆ ਜਾਂਦੀ ਹੈ ਜੀ। ਹੁਣ ਹੌਲੀ ਹੌਲੀ ਇਹ ਵੀ ਪਰਤਾ ਚੋਂ ਨਿਕਲ ਆਇਆ ਜੀ। ਹਾਲਾਂਕਿ ਸਾਡੇ ਲੋਕਾਂ ਦੀ ਜਿਹੜੀ ਯਾਦਦਾਸ਼ਤ ਬੜੀ ਕਮਜ਼ੋਰ ਹੈ, ਸਾਡੇ ਸਿਆਸਤਦਾਨਾਂ ਦੀ ਬੜੀ ਕਮਜ਼ੋਰ ਹੈ, 2-4 ਦਿਨਾਂ 'ਚ ਮੁੱਦਾ ਜਿਹੜਾ ਭੁੱਲ ਜਾਂਦਾ। ਪਰ ਸੁਖਬੀਰ ਸਿੰਘ ਬਾਦਲ ਨੇ ਉਹ ਬਿਆਨ ਦੇ ਕੇ ਜੋ ਆਪਣੀ ਜੱਗ ਹਸਾਈ ਕਰਵਾਈ ਹੈ, ਮੈਨੂੰ ਲੱਗਦਾ ਕਿ ਦੂਸਰੇ ਜਿਹੜੀ ਜੱਗ ਹਸਾਈ ਵਾਲੇ ਬਿਆਨ ਸੀ ਉਹ ਪਿੱਛੇ ਰਹਿ ਗਏ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਆਪਣੇ ਸਾਥੀ ਵੀ ਨਹੀਂ ਖੜੇ। ਅੰਕੜੇ ਜਿਹੜੇ ਅੰਕੜੇ ਉਹਨਾਂ ਨੇ ਦਿੱਤੇ ਸਨ 16,220 ਨਸ਼ੇੜੀ ਹੈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਰਗੜਾ ਲਾਇਆ ਸੀ। ਨਿਮਿਸ਼ਾ ਮਹਿਤਾ ਹੈ ਜਿਹੜੀ ਕਾਂਗਰਸ ਦੀ ਤੇਜ਼ ਤਰਾਰ ਬੁਲਾਰਨ ਹੈ ਜਿਹੜੀ, ਉਹਨੇ ਵੀ ਇਹਨਾਂ ਦਾ ਚੰਗਾ ਗੁੱਡਾ ਬੰਨਿਆ। ਪਰ ਹੁਣ ਇੱਕ ਜਿਹੜਾ ਇਹਨਾਂ ਦਾ ਆਪਣਾ ਹੀ ਅਖਬਾਰ ਦੱਸਿਆ ਜਾਂਦਾ ਹੈ, ਕਈ ਵਾਰ ਉਹਦੀ ਗੱਲ ਹੁੰਦੀ ਹੈ ਚਰਚਾ ਪੰਜਾਬ ਦੇ ਵਿੱਚ, ਉਹ ਦੱਸਦੇ ਕਿ ਅਕਾਲੀਆਂ ਦਾ ਬੜਾ ਮਿੱਤਰ ਅਖਬਾਰ ਹੈ। ਉਹਦੇ ਵਿੱਚ ਹੀ ਇੱਕ ਬਹੁਤ ਵੱਡੀ ਰਿਪੋਰਟ ਜਿਹੜੀ ਇੱਕ ਵੱਡੇ ਪੱਤਰਕਾਰ ਨੇ ਛਾਪ ਦਿੱਤੀ, ਔਰ ਉਹ ਜਿਹੜੀ ਰਿਪੋਰਟ ਹੈ, ਸਟੋਰੀ ਹੈ, ਉਹ ਬਿਲਕੁਲ ਉਹ ਜਿਹੜੀ ਏਮਸ ਦੀ ਰਿਪੋਰਟ ਆ ਉਹ ਹੂਬਹੂ ਛਾਪੀ। ਯਾਨੀ ਉਹਨੇ ਆਂਕੜੇ ਜਿਹੜੇ ਅਸਲ ਸੀਗੇ ਉਹ ਪੰਜਾਬ ਪੇਜ ਤੇ ਛਾਪ ਦਿੱਤੇ। ਹੁਣ ਉਸ ਤੋਂ ਬਾਅਦ ਸਾਰਿਆਂ ਦੀ ਪੋਲਟੀ ਬੰਦ ਹੋ ਗਈ। ਉਹਨੇ ਫਿਰ ਆਂਕੜਿਆਂ ਦੇ ਵਿੱਚ ਜਿਹੜੇ ਆਪਾਂ ਦੱਸੇ ਸੀਗੇ ਬਿਲਕੁਲ ਉਹਦੇ ਤੇ ਮੋਹਰ ਲਾਉਂਦਿਆਂ ਉਹੀ ਆਂਕੜੇ ਕਹੇ ਕਿ ਜੇ ਫੀਮ ਨਾਲ ਜੁੜੇ ਨਸ਼ੇੜੀਆਂ ਦੀ ਗੱਲ ਕਰੀਏ ਤੇ ਉਹਨਾਂ ਦੀ ਗਿਣਤੀ 2,32,856। ਜੇ ਕਦੇ ਕਦਾਈ ਵਾਲੇ ਵਰਤੀਏ, ਕਦੇ ਕਦਾਈ ਵਾਲੇ ਵੇਖੀਏ, ਕਦੇ ਕਦਾਈ ਵਾਲੇ ਵਰਤਣ ਵਾਲੇ ਜੇ ਉਹ ਜੋੜੀਏ ਤੇ ਉਹ ਗਿਣਤੀ ਬਣ ਜਾਂਦੀ 8 ਲੱਖ ਤੋਂ ਵੀ ਵੱਧ। ਸੋ ਇਹ ਹੁਣ ਇੱਕ ਨਸ਼ੇ ਦੇ ਜਿਹੜੇ ਆਂਕੜੇ ਆ ਕਿ ਫੀਮ ਪੋਸਟ ਨਾਲ ਜੁੜੇ ਇੰਨੇ ਨਸ਼ੇੜੀ ਹੈ ਪੰਜਾਬ ਦੇ ਵਿੱਚ, ਦੂਸਰੇ ਤਾਂ ਪਿੱਛੇ ਰਹਿ ਗਏ। ਔਰ ਹੋਰ ਵੀ ਉਹਨਾਂ ਨੇ ਆਂਕੜੇ ਜਿਹੜੇ ਦੱਸੇ, ਜਿਹੜੇ ਮੈਂ ਉਸ ਦਿਨ ਅੱਗੇ ਗਿਣਾ ਚੁੱਕਾ, ਉਹਨਾਂ ਦੇ ਵਿੱਚ ਪੈ ਕੇ ਆਪਾਂ ਸਮਾਂ ਨਾ ਹੀ ਗਵਾਈਏ। ਪਰ ਇੱਕ ਆਂਕੜਾ ਇੱਥੇ ਉਹਨਾਂ ਨੇ ਹੋਰ ਬੜਾ ਦਿਲਚਸਪ ਦਿੱਤਾ ਆ। ਉਹ ਕਹਿੰਦੇ ਨੇ ਕਿ ਇਹ ਜਿਹੜਾ ਸਰਵੇਖਣ ਕੀਤਾ ਸੀ 10 ਜ਼ਿਲ੍ਹਿਆਂ ਦਾ ਏਮਸ ਨੇ, ਮੈਂ ਉਦੋਂ 10 ਜ਼ਿਲ੍ਹਿਆਂ ਦਾ ਕਿਹਾ ਸੀ, ਔਰ ਉਸੇ ਗੱਲ ਤੇ ਵੀ ਫੇਰ ਮੋਹਰ ਲੱਗੀ ਹੈ ਕਿ 10 ਜ਼ਿਲ੍ਹਿਆਂ ਦਾ ਹੀ ਸੀਗਾ। ਤੇ 10 ਜ਼ਿਲ੍ਹਿਆਂ ਦੇ ਵਿੱਚੋਂ ਜਿਹੜਾ ਸਰਵੇਖਣ ਹੈ ਉਹਦੇ 'ਚ ਇਹ ਗੱਲ ਜਿਹੜੀ ਮੈਨੂੰ ਬੜੀ ਟੁੰਬਦੀ ਹੈ, ਉਹ ਕਹਿੰਦੇ ਕਿ ਇਹ ਗੱਲ ਪ੍ਰਮੁਖਤਾ ਦੇ ਨਾਲ ਸਾਹਮਣੇ ਆਈ ਹੈ ਕਿ ਨਸ਼ੇ ਕਰਨ ਵਾਲੇ 80% ਨਸ਼ੇੜੀ ਜਿਹੜੇ ਕਦੇ ਨਾ ਕਦੇ ਨਸ਼ਾ ਛੱਡਣ ਦਾ ਯਤਨ ਕਰ ਚੁੱਕੇ ਆ। 80%। ਇਹ ਰਾਜ ਕਰਨਵੀਰ ਸਿੰਘ ਜੀ ਇੱਕ ਬਹੁਤ ਵਧੀਆ ਅੰਕੜਾ ਹੈ ਜੇ ਆਪਾਂ ਇਹਨੂੰ ਲਈਏ ਕਿ ਨਸ਼ੇ 'ਚ ਜਿਹੜਾ ਬੰਦਾ ਗਲਤਾਨ ਹੋਇਆ ਉਹਨੇ ਕਦੇ ਨਾ ਕਦੇ ਪਿੱਛੇ ਪਰਤਣ ਨੂੰ ਸੋਚਿਆ। ਪਰ ਹੋਇਆ ਕੀ, ਇਹ ਇਸੇ ਸਰਵੇਖਣ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ 80% ਚੋਂ ਸਿਰਫ 35% ਇਲਾਜ ਜਾਂ ਸਹਾਰਾ ਮਿਲਿਆ। ਦੂਸਰੇ 45% ਜਿਹੜੇ ਸੀ
ਇਲਾਜ ਜਾਂ ਸਹਾਰੇ ਤੋਂ ਖਾਲੀ ਹੋ ਕੇ ਵਾਪਸ ਫਿਰ ਪਰਤ ਗਏ। 35% ਨੂੰ ਮਿਲਿਆ ਤੇ 35% ਚੋਂ ਮੇਰਾ ਨਿੱਜੀ ਤਜਰਬਾ ਉਹ ਛੱਡਿਆ 2-4% ਨੇ ਹੋਣਾ, ਦੂਜਿਆਂ ਨੇ ਨਹੀਂ ਛੱਡਿਆ ਹੋਣਾ। ਹੁਣ ਜਿਹੜੇ ਪਰਤੇ ਸੀਗੇ ਸ਼ਾਇਦ ਉਹ ਆਪਣਾ ਇਰਾਦਾ ਦ੍ਰਿੜ ਕਰਕੇ ਆਏ ਹੋਣ, ਪਰ ਉਹਨਾਂ ਨੂੰ ਅੱਗੇ ਜਿਹੜਾ ਕੋਈ ਸਹਾਰਾ ਨਹੀਂ ਮਿਲਿਆ, ਅੱਗੇ ਕੋਈ ਰਾਹ ਨਹੀਂ ਦਿਸਿਆ। ਸੋ ਇਹ ਅੰਕੜਾ ਬਹੁਤ ਵਧੀਆ ਹੈ ਕਿ 80% ਨਸ਼ੇੜੀ ਹੈ ਜਿਹੜੇ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਖਾਮੀ ਇਹ ਹੈ ਕਿ ਅਸੀਂ ਅੱਗੋਂ ਉਹਨਾਂ ਨੂੰ ਜਿਹੜਾ ਹੱਥ ਵਧਾ ਰਹੇ ਉਸ ਹੱਥ ਨੂੰ ਫੜ ਨਹੀਂ ਪਾ ਰਹੇ। ਸਾਨੂੰ ਲੋੜ ਹੈ ਕਿ ਇਸ ਅੰਕੜੇ ਨੂੰ ਅਸੀਂ ਸੋਚ ਕੇ ਚੱਲੀਏ ਕਿ ਜਿਹੜੀ ਇਹ 35% ਵਾਲੀ ਜਿਹੜੀ ਇੱਕ ਨਸ਼ੇੜੀਆਂ ਦੀ ਆਬਾਦੀ ਹੈ ਕਿ 35% ਨੂੰ ਇਲਾਜ ਮਿਲਿਆ ਜਾਂ ਸਹਾਰਾ ਮਿਲਿਆ, ਇਹਨੂੰ ਅਸੀਂ ਵਧਾਈਏ, ਇਹਨੂੰ ਵੇਖੀਏ, ਨਾ ਕਿ ਜਿਹੜਾ ਅੰਕੜਾ 16,000 ਵਾਲਾ, 17,000 ਵਾਲਾ, ਲੱਖ ਵਾਲਾ, 2 ਲੱਖ ਵਾਲਾ, ਉਸ ਅੰਕੜੇ ਤੇ ਸਿਆਸਤ ਕਰਨ ਦੀ ਥਾਂ ਤੇ ਇਹਨਾਂ ਨੂੰ ਇਸ ਅੰਕੜੇ ਤੇ ਧਿਆਨ ਰੱਖਣਾ ਚਾਹੀਦਾ ਕਿ 100 ਚੋਂ 100% ਦੀ ਟਰਾਈ ਕਰੇ ਤੇ 100 ਚੋਂ 100% ਨੂੰ ਇਲਾਜ ਤੇ ਸਮਾਜ ਦਾ ਸਹਾਰਾ ਮਿਲੇ। ਜੀ ਵੱਡੀ ਗੱਲ ਹੈ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ ਵੀ ਸਿੱਖਿਆ ਵਿਭਾਗ ਨੇ ਨਿੱਜੀ ਸਕੂਲਾਂ ਨੂੰ ਵਰਦੀਆਂ ਕਿਤਾਬਾਂ ਵੇਚਣ ਤੇ ਰੋਕ ਲਾਉਣ ਦੇ ਹੁਕਮ ਦੇ ਦਿੱਤੇ ਆ। ਇਹ ਬੜੀ ਵੱਡੀ ਲੁੱਟ ਹੁੰਦੀ ਹੈ ਜੀ ਨਿੱਜੀ ਸਕੂਲਾਂ 'ਚ। ਨਿੱਜੀ ਸਕੂਲਾਂ ਦਾ ਨਾਂ ਹੀ ਵੈਸੇ ਲੁੱਟ ਹੱਟ ਬਣ ਗਿਆ ਕਿ ਇੱਥੇ ਹੁੰਦੀ ਹੋਈ ਲੁੱਟ ਹੈ। ਪੜ੍ਹਾਈ ਦੀ ਜਿਹੜੀ ਹੈ ਬਹੁਤ ਘੱਟ ਇੱਥੇ ਕੀਮਤ ਪੈਂਦੀ ਹੈ। ਹੁਣ ਨਿੱਜੀ ਸਕੂਲਾਂ ਤੇ ਜਦੋਂ ਲੁੱਟ ਦਾ ਪੂਰਾ ਖੁਮਾਰ ਚੜ੍ਹ ਗਿਆ, ਉਦੋਂ ਸਾਡੀ ਸਰਕਾਰ ਨੂੰ ਜਾਗ ਆ ਗਈ ਕਿ ਇਹਨਾਂ ਦੀ ਅੱਖ ਖੁੱਲ ਗਈ, ਕਿਤੇ ਲੁੱਟ ਹੋ ਰਹੀ ਹੈ, ਜਦਕਿ ਲੁੱਟ ਤੇ ਇਹ ਸਾਲਾਂ ਤੋਂ ਹੋ ਰਹੀ ਹੈ। ਨਿੰਬੂ ਤੇ ਹੁਣ ਨਿਚੋੜੇ ਜਾ ਚੁੱਕੇ ਆ। ਪਰ ਫਿਰ ਵੀ ਇਹਨੂੰ ਚੰਗੀ ਪਹਿਲ ਕਹਿ ਸਕਦੇ ਆ ਕਿ ਇਹਨਾਂ ਨੇ ਇਹ ਪੱਤਰ ਲਿਖ ਕੇ ਹੁਕਮ ਜਾਰੀ ਕਰ ਦਿੱਤਾ ਨਿੱਜੀ ਸਕੂਲਾਂ ਨੂੰ ਕਿ ਤੁਸੀਂ ਹੁਣ ਆਪਣੇ ਸਕੂਲ ਦੇ ਵਿੱਚੋਂ ਕਿਤਾਬਾਂ, ਵਰਦੀਆਂ, ਸਟੇਸ਼ਨਰੀ ਜਿਹੜੀ ਹੁੰਦੀ ਹੈ, ਇਹ ਤੁਸੀਂ ਜਿਹੜੀ ਕਿ ਸਕੂਲ ਦੇ ਵਿੱਚੋਂ ਹੀ ਖਰੀਦੋ ਜਾਂ ਸਕੂਲ ਦਾ ਜਿਹੜਾ ਇੱਕ ਨਿਰਧਾਰਿਤ ਸਟੋਰ ਹੁੰਦਾ ਉੱਥੋਂ ਹੀ ਖਰੀਦੋ। ਇਹ ਸ਼ਰਤ ਹੁਣ ਤੁਸੀਂ ਲਾਗੂ ਨਹੀਂ ਕਰ ਸਕਦੇ। ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹਨਾਂ ਦਾ ਰਲਿਆ ਹੁੰਦਾ ਆਪਸ ਦੇ ਵਿੱਚ, ਸਟੋਰ ਵਾਲਾ ਵੀ, ਸਟੇਸ਼ਨਰੀ ਵਾਲਾ ਵੀ, ਵਰਦੀਆਂ ਵਾਲਾ ਵੀ, ਉਹ ਇੱਕ ਜਿਹੜਾ ਮੱਕੜ ਜਾਲ ਆ ਉਹ ਟੁੱਟ ਸਕਦਾ ਹੈ। ਕਿਉਂਕਿ ਜਿੱਦਾਂ ਦੇਖੀਏ ਕਿ ਹੁਣ ਜੇ ਇੱਕ ਸਟੋਰ ਤੋਂ ਇੱਕ ਸਕੂਲ ਦੀ ਖਾਸ ਤੌਰ ਤੇ ਡਿਜ਼ਾਈਨ ਕੀਤੀ ਵਰਦੀ ਹੈ ਇੱਕ ਤੋਂ ਮਿਲੇਗੀ ਤਾਂ ਉਹਦੇ ਨਾਲ ਜਿਹੜੇ ਦੂਸਰੇ ਦੁਕਾਨਦਾਰ ਉਹਨਾਂ ਦਾ ਰੁਜ਼ਗਾਰ ਵੀ ਮਰਦਾ ਹੈ, ਕਿਤਾਬਾਂ ਵਾਲੇ ਆ ਚਾਹੇ ਵਰਦੀਆਂ ਵਾਲੇ, ਸਟੇਸ਼ਨਰੀ ਵਾਲੇ ਆ। ਇੱਕ ਤੇ ਉਹ ਜਿਹੜਾ ਰੁਜ਼ਗਾਰ ਹੈ ਉਹ ਵੰਡਿਆ ਜਾਏਗਾ, ਰੋਜੀ ਰੋਟੀ ਜਿਹੜੀ ਵੰਡ ਕੇ ਆਏਗੀ। ਇੱਕ ਨੂੰ ਹੱਥ ਧੋਣ ਦੇ ਗੰਗਾ 'ਚ ਜਿਹੜੇ ਆ ਉਹ ਮੌਕਾ ਨਹੀਂ ਮਿਲੇਗਾ। ਦੂਜੀ ਗੱਲ ਇਹ ਹੈ ਕਿ ਜਿਹੜਾ ਇੱਕ ਬਹੁਤ ਵੱਡਾ ਆਰਥਿਕ ਲੁੱਟ ਦਾ ਸਾਧਨ ਬਣਾਇਆ ਹੋਇਆ ਇਹਨਾਂ ਨੇ, ਉਹ ਘਟ ਸਕਦਾ, ਉਹਦਾ ਬੋਝ ਘਟ ਸਕਦਾ ਹੈ। ਪਰ ਇੱਕ ਸਵਾਲ, ਇੱਕ ਸਵਾਲ ਹੈ ਜਿਹੜਾ ਉਹ ਫਿਰ ਇਹੀ ਉੱਠਦਾ ਹੈ ਕਿ ਹੁਕਮ ਤੇ ਇਹ ਵੀ ਹੋਏ ਨੇ ਕਿ ਜਿਹੜਾ ਭਾਸ਼ਾ ਐਕਟ ਦੇ ਅਧੀਨ ਇਹਨਾਂ ਨੂੰ ਪੰਜਾਬੀ ਪੜ੍ਹਾਉਣੀ ਲਾਜ਼ਮੀ ਹੈ। ਪਰ ਅਸੀਂ ਰੋਜ਼ ਸੁਣਦੇ ਹਾਂ ਕਿ ਅੰਗਰੇਜ਼ੀ ਸਕੂਲਾਂ ਦੇ ਜਿਹੜੇ ਕੰਨ ਤੇ ਖੁਰਕ ਨਹੀਂ ਹੁੰਦੀ ਇਸ ਮਾਮਲੇ 'ਚ ਫਾਈਨ ਪਾਉਂਦੇ ਆ। ਹੁਕਮ ਤੇ ਇਹ ਵੀ ਨੇ ਰਾਜ ਕਰਨਵੀਰ ਸਿੰਘ ਜੀ ਕਿ 25% ਦਲਿਤ ਵਿਦਿਆਰਥੀਆਂ ਨੂੰ ਇਹਨਾਂ ਨੇ ਮੁਫਤ ਪੜ੍ਹਾਉਣਾ ਹੈ। ਕਦੇ ਅਸੀਂ ਨਹੀਂ ਦੇਖਿਆ ਕਿ ਕਦੇ ਦਲਿਤ ਦਾ ਬੱਚਾ, ਗਰੀਬ ਦਾ ਬੱਚਾ ਕਿਸੇ ਵੱਡੇ ਇੰਗਲਿਸ਼ ਮੀਡੀਅਮ ਸਕੂਲ 'ਚ ਜਾਂਦਾ ਹੋਵੇ। ਕਦੇ ਦੇਖਿਆ ਤੁਸੀਂ ਕਿਸੇ ਛੱਜ ਬੰਨਣ ਵਾਲੇ ਦਾ ਮੁੰਡਾ ਕਨਵੈਂਟ ਦੀ ਵਰਦੀ ਪਾਈ ਸਕੂਲ 'ਚ ਜਾਂਦਾ ਹੋਵੇ? ਸੋ ਬਹੁਤ ਇਹੋ ਜਿਹੇ ਹੁਕਮ ਨੇ ਜਿਹੜੇ ਹੁਕਮ ਸਰਕਾਰ ਪਹਿਲਾਂ ਦੇ ਚੁੱਕੀ ਹੈ, ਪਰ ਉਹ ਹੁਕਮ ਜਿਹੜੇ ਆ ਉਹ ਸਕੂਲ ਦੀਆਂ ਗੁੱਠਾਂ ਨਾਲ ਲੱਗ ਕੇ ਰੋਂਦੇ ਵੇਖੇ ਜਾਂਦੇ ਆ। ਕਿਉਂਕਿ ਜਿਹੜੇ ਸਕੂਲਾਂ ਦੀਆਂ ਗੁੱਠਾਂ ਨੇ ਇਹਨਾਂ ਦੇ ਪਿੱਛੇ ਜਿਹੜੇ ਥੰਮ ਹੈ ਉਹ ਬੜੇ ਵੱਡੇ ਲੋਕ ਨੇ। ਕਿਉਂਕਿ ਨਿੱਜੀ ਸਕੂਲਾਂ ਦੀ ਜਿਹੜੀ ਦੁਕਾਨਦਾਰੀ ਹੈ ਉਹ ਜ਼ਿਆਦਾਤਰ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਦੇ ਜਾਂ ਅਫਸਰਸ਼ਾਹੀ ਚੋਂ ਰਿਟਾਇਰ ਹੋਏ ਲੋਕਾਂ ਦੀਆਂ ਇਹ ਦੁਕਾਨਾਂ ਨੇ। ਸੋ ਇਹਨਾਂ ਜਿਹੜੇ ਸਿਆਸੀ ਸਰਪ੍ਰਸਤੀ ਵਾਲੀਆਂ ਦੁਕਾਨਾਂ ਤੇ ਇਹ ਹੁਕਮ ਅਸਰ ਪਾਏਗਾ, ਇਹ ਆਪਣੇ ਆਪ ਦੇ ਵਿੱਚ ਪ੍ਰਸ਼ਨ ਹੈ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਪੰਜਾਬ ਦਾ ਜਿਹੜਾ ਸਿਹਤ ਮਹਿਕਮਾ ਆ ਉਹਦੀ ਸਿਹਤ ਅੰਤਿਮ ਸਾਹਾਂ ਤੇ ਆ। ਬਿਲਕੁਲ ਜੀ, ਜਿਹੜੀ ਸਿਹਤ ਆ ਉਹ ਤੇ ਹੁਣ ਜਿਵੇਂ ਕਹਿ ਦਿੰਦੇ ਨਾ ਵੈਂਟੀਲੇਟਰ ਤੇ, ਉਹ ਸਾਡੀ ਜਿਹੜੀ ਸਿਹਤ ਪ੍ਰਣਾਲੀ ਹੈ ਪੰਜਾਬ ਦੇ ਵਿੱਚ ਉਹ ਵਾਕਿਆ ਹੀ ਵੈਂਟੀਲੇਟਰ ਤੇ ਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਕੋਈ ਇਹਦੇ ਚ ਦੋ ਰਾਏ ਨਹੀਂ ਹੈ ਕਿ ਤੁਸੀਂ ਦੇਖੋ ਕਿ ਸਟੇਟ ਦੇ ਵਿੱਚ ਸਾਡੇ ਦੇ ਵਿੱਚ 436 ਪ੍ਰਾਇਮਰੀ ਹੈਲਥ ਸੈਂਟਰਾਂ ਦੀ ਲੋੜ ਹੈ, ਜਦੋਂ ਕਿ ਅਸਲ ਦੇ ਵਿੱਚ ਇਹਨਾਂ ਦੀ ਗਿਣਤੀ 412 ਹੈ। ਕਮਿਊਨਿਟੀ ਹੈਲਥ ਸੈਂਟਰ ਜਿਹੜੇ 190 ਚਾਹੀਦੇ ਸੀਗੇ ਉਹਨਾਂ ਦੀ ਗਿਣਤੀ 114 ਹੈ।
ਸਾਰੇ ਜ਼ਿਲ੍ਹਾ ਹਸਪਤਾਲ ਜਿਹੜੇ ਆ ਉਹ 200 ਤੋਂ 400 ਬੈੱਡ ਦੇ ਹੋਣੇ ਚਾਹੀਦੇ ਆ। ਪਰ ਕਹਿੰਦੇ ਕਿ ਪੰਜਾਬ ਦੇ ਜਲੰਧਰ ਦੇ ਸਿਵਲ ਹਸਪਤਾਲ ਨੂੰ ਛੱਡ ਕੇ ਬਾਕੀ ਸਾਰੇ ਇਹਨਾਂ ਤੋਂ ਕਿਤੇ ਥੱਲੇ ਨੇ ਬੈੱਡਾਂ ਦੇ ਮਾਮਲੇ 'ਚ। ਸਬ ਡਿਵੀਜ਼ਨ ਹਸਪਤਾਲਾਂ ਦੀ ਗਿਣਤੀ 125 ਦੀ ਥਾਂ ਤੇ ਕੇਵਲ 44 ਹੈ। ਸਬ ਡਿਵੀਜ਼ਨ ਜਿਹੜੇ ਸਭ ਤੋਂ ਜ਼ਰੂਰੀ, ਜਿਵੇਂ ਆਪਾਂ ਦਿਹਾਤ 'ਚ ਚਲੇ ਜਾਂਦੇ ਹਾਂ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਹਸਪਤਾਲਾਂ ਦੀ ਜ਼ਰੂਰਤ ਜ਼ਿਆਦਾ ਹੈ, ਉੱਥੇ ਇਹਨਾਂ ਦੀ ਗਿਣਤੀ ਜਿਹੜੀ ਹੈ ਉਹ ਮਾਤਰ 44 ਹੈ, ਜਦਕਿ ਹੁਣੇ 125 ਚਾਹੀਦੀ ਆਬਾਦੀ ਦੇ ਹਿਸਾਬ ਨਾਲ। ਰਾਜ ਦੇ ਲੋਕਾਂ ਨੂੰ 4500 ਡਿਸਪੈਂਸਰੀਆਂ ਦੀ ਲੋੜ ਹੈ, 4500 ਦੀ, ਪਰ ਇਸ ਸਮੇਂ ਮਾਤਰ 2000 ਚੱਲ ਰਹੀਆਂ, ਉਹ ਵੀ ਡਿੱਗ ਡਗਾ ਕੇ ਚੱਲ ਰਹੀਆਂ ਪਈਆਂ। ਚੱਲਣ ਵਾਲੀ ਗੱਲ ਕੋਈ ਨਹੀਂ। ਜੇ ਡਾਕਟਰਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਜਿਹੜੀਆਂ 4400 ਅਸਾਮੀਆਂ ਦੇ ਵਿੱਚੋਂ ਸਿਰਫ 2573 ਹੀ ਭਰੀਆਂ ਹੋਈਆਂ, ਬਾਕੀ ਖਾਲੀ ਹੈ। ਤੇ ਜਿਹੜੀਆਂ ਮਾਹਰਾਂ ਦੀਆਂ, ਜਿਹੜੇ ਮਾਹਰ ਡਾਕਟਰ ਹੈ ਜਿਨ੍ਹਾਂ ਨੂੰ ਆਪਾਂ ਅੱਖਾਂ ਦੇ ਕਹਿ ਦਿੰਦੇ ਆ ਜਾਂ ਬੱਚਿਆਂ ਦੇ, ਉਹ 1800 ਅਸਾਮੀਆਂ ਦੇ ਵਿੱਚੋਂ ਸਿਰਫ 567 ਆ। ਸੋ ਇਹ ਆંકੜੇ ਜਿਹੜੇ ਹੁਣ ਮੀਡੀਆ ਰਿਪੋਰਟ ਦੇ ਆંકੜੇ ਆ ਜਿਹੜੇ, ਉਹ ਦੇਖ ਕੇ ਤੇ ਇੰਝ ਲੱਗਦਾ ਹੈ ਕਿ ਜਿਹੜੀ ਇਹ ਸਿਹਤ ਪ੍ਰਣਾਲੀ ਹਾਲੇ ਥੋੜੀ ਸਹਿਕ ਰਹੀ ਹੈ। ਇਹ ਵੀ ਇੱਕ ਬਹੁਤ ਵੱਡੀ ਸਾਡੇ ਲਈ ਰਾਹਤ ਹੈ। ਜਿਸ ਹਿਸਾਬ ਦੇ ਨਾਲ ਇਹ ਚੱਲ ਰਿਹਾ, ਇਹ ਤੇ ਮਰ ਮੁੱਕ ਜਾਣੀ ਚਾਹੀਦੀ ਸੀ। ਅਫਸੋਸ ਹੁੰਦਾ ਹੈ ਕਿ 1980 ਦੇ ਦਹਾਕੇ ਦੇ ਵਿੱਚ ਇਸੇ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਦੇਸ਼ ਦੀ ਮਿਸਾਲੀ ਸਿਹਤ ਪ੍ਰਣਾਲੀ ਕਿਹਾ ਜਾਂਦਾ ਸੀ। ਕੀ ਗੱਲ ਕਿ ਅਸੀਂ ਬਜਾਏ ਅੱਗੇ ਜਾਣ ਦੀ ਬੈਕ ਗੇਅਰ ਕਿਉਂ ਪਾ ਲਿਆ, ਇਹ ਸਾਨੂੰ ਸੋਚਣਾ ਵਿਚਾਰਨਾ ਚਾਹੀਦਾ ਜੀ। ਬਿਲਕੁਲ ਜੀ, ਇਕੱਲੀ ਇਹਦੇ ਵਿੱਚ ਹੀ ਨਹੀਂ, ਹੋਰ ਵੀ ਕਈ ਚੀਜ਼ਾਂ ਦੇ ਵਿੱਚ ਜਿਹੜਾ ਬੈਕ ਗੇਅਰ ਪਿਆ ਹੋਇਆ। ਤੇ ਇੱਕ ਹੋਰ ਬੜਾ ਸੰਵੇਦਨਸ਼ੀਲ ਮੁੱਦਾ ਹੀ ਕਹਿ ਸਕਦੇ ਹਾਂ ਵੀ ਪੰਜਾਬ ਦੇ ਮਾਪਿਆਂ ਨੂੰ ਆਪਣੇ ਧੀਆਂ ਦੇ ਲਈ ਪੜ੍ਹੇ ਲਿਖੇ ਵਾਰ ਲੱਭਣ 'ਚ ਬਹੁਤ ਦਿੱਕਤਾਂ ਆ ਰਹੀਆਂ। ਦੇਖੋ ਜੀ, ਇੱਕ ਵੇਲਾ ਇੱਦਾਂ ਦਾ ਆਇਆ ਕਿ ਪਹਿਲਾਂ ਭਲਵਾਨ ਲੱਭਦੇ ਸਨ ਕਿ ਜਵਾਈ ਭਲਵਾਨ ਹੋਵੇ, ਖਿਡਾਰੀ ਹੋਵੇ, ਬਾਅਦ ਦੇ ਵਿੱਚ ਡਰਨ ਲੱਗ ਪਏ ਜਾ ਕੇ ਕੁੜੀਆਂ ਵਾਲੇ ਇਹ ਪੁੱਛਦੇ ਸੀ ਕਿ ਮੁੰਡਾ ਕਬੱਡੀ ਤੇ ਨਹੀਂ ਖੇਡਦਾ ਜਾਂ ਕੋਈ ਹੋਰ ਗੇਮ ਤੇ ਨਹੀਂ ਕਰਦਾ। ਫਿਰ ਜਦੋਂ 2002 ਤੋਂ ਬਾਅਦ ਸੈਕਟਰੀ ਕੱਢੇ, ਲਾਈਨਮੈਨ ਕੱਢੇ, ਪਹਿਲਾਂ ਅਫਸਰ ਭਾਲਦੇ ਸੀ, ਫਿਰ ਕਰਦੇ ਪੁੱਛਦੇ ਸੀ ਕਿਤੇ ਮੁੰਡਾ ਸਰਕਾਰੀ ਨੌਕਰੀ ਦੇ ਤਾਂ ਨਹੀਂ, ਪਤਾ ਨਹੀਂ ਕਦੋਂ ਕੱਢ ਦੇਣਾ ਅਗਲਿਆਂ ਨੇ। ਹੁਣ ਵੱਖਰੇ ਵਿਚਿੱਤਰ ਕਿਸਮ ਦਾ ਜਿਹੜਾ ਵਰਤਾਰਾ ਜਿਹੜਾ ਉਹ ਕੁੜੀਆਂ ਵਾਲਿਆਂ ਦੇ ਸਾਹਮਣਾ ਖੜਾ ਆ, ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਆ ਨੌਜਵਾਨ, ਉਹਨਾਂ ਦੀ ਕਿੱਲਤ ਪਾਈ ਜਾਂਦੀ ਹੈ। ਹੋਇਆ ਕੀ ਹੈ ਜੀ, ਸਾਡੇ ਥੋੜੇ ਜਿਹੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ, ਜੇ ਮੈਂ ਸਹੀ ਆંકੜਾ ਤਾਂ ਨਹੀਂ ਹੁਣ ਦੇ ਪਾਵਾਂਗਾ, ਪਰ ਇੱਕ ਛੋਟਾ ਜਿਹਾ ਝਟਕਾ ਜਿਹਾ ਹਿਸਾਬ ਮਾਰ ਦੇਣਾ ਕਿ ਪ੍ਰਾਇਮਰੀ 'ਚ ਸਾਡੇ ਪਿੰਡਾਂ ਦੇ ਦਿਹਾਤ ਦੇ ਵਿੱਚ 100 ਬੱਚਾ ਹੁੰਦਾ, ਉਹ ਮਿਡਲ 'ਚ ਜਾਂਦਾ ਉਹ 50 ਰਹਿ ਜਾਂਦਾ, ਜਦੋਂ ਹਾਈ ਸਕੂਲ 'ਚ ਜਾਂਦਾ ਉਹ 25 ਰਹਿ ਜਾਂਦਾ, +2 ਜਾਂਦੇ 10 ਰਹਿ ਜਾਂਦੇ, ਤੇ ਯੂਨੀਵਰਸਿਟੀ 'ਚ ਉਹ ਜਾਂਦੇ 5-7, ਤੇ 5-7 ਵੀ ਜਾਂਦੇ ਜਿਹੜੇ ਜੀ ਉਹ 3-4 ਹੀ ਉਹਨਾਂ ਦੇ ਵਿੱਚੋਂ ਅੱਗੇ ਲੰਘਦੇ। ਬਾਕੀ ਜਿਹੜੇ 1-2 ਹੁੰਦੇ ਆ ਉਹ ਬਾਪੂ ਦੀਆਂ ਦਿੱਤੀਆਂ ਉੱਥੋਂ ਖਾ ਪਕਾ ਕੇ ਵਾਪਸ ਮੋੜ ਆਉਂਦੇ, ਉਹ ਸੁੱਚੇ ਮੂੰਹ ਕਰਦੇ, ਉੱਥੇ ਕੁਛ ਨਹੀਂ। ਸੋ ਜਿਹੜਾ ਇਹ ਕਲਚਰ ਹੈ, ਟ੍ਰੈਂਡ ਹੈ, ਇਹ ਵਰਤਾਰਾ ਹੈ, ਇਹੀ ਜੜ ਹੈ। ਕਿਉਂਕਿ ਦੂਜੇ ਪਾਸੇ ਕੁੜੀਆਂ ਜਿਹੜੀਆਂ ਉਹ ਪੜ੍ਹਾਈ ਦੇ ਮਾਮਲੇ 'ਚ, ਸਿੱਖਿਆ ਦੇ ਮਾਮਲੇ 'ਚ ਨਿਰੰਤਰ ਤਰੱਕੀ ਕਰਦੀਆਂ ਜਾ ਰਹੀਆਂ। ਹੁਣ ਸਾਡੇ ਪਿੰਡਾਂ 'ਚੋਂ ਜਿਹੜੇ ਜਿੰਨੀ ਕੁ ਫੀਸਦ ਦੀ ਮੈਂ ਦੱਸੀ, ਕੋਈ 5-7% ਉਚੇਰੀ ਸਿੱਖਿਆ ਲਈ ਜਾਂਦੇ ਆ, ਉਹਨਾਂ 'ਚੋਂ ਬਹੁਤੀਆਂ ਕੁੜੀਆਂ ਨੇ ਜਿਹੜੀਆਂ ਉਚੇਰੀ ਸਿੱਖਿਆ ਕਾਮਯਾਬੀ ਨਾਲ ਹਾਸਲ ਕਰ ਲੈਂਦੀਆਂ, ਡਿਗਰੀ ਹੋਲਡਰ ਬਣ ਜਾਂਦੀਆਂ। ਜਿਹੜੇ ਦੂਸਰੇ ਥੋੜੇ ਜਿਹੇ ਪਹੁੰਚਦੇ ਆ ਮੁੰਡੇ, ਉਹ ਅੱਧ-ਵੱਟ ਹੀ ਰਹਿ ਜਾਂਦੇ ਆ ਜਾਂ ਬਿਲਕੁਲ ਹੀ ਕੋਰੀ ਮੁੜਾਉਂਦੇ ਆ। ਸੋ ਇਹ ਇੱਕ ਖੱਪਾ ਪੈਂਦਾ ਜਾਂਦਾ ਕਿ ਕੁੜੀਆਂ ਜਿਹੜੀਆਂ ਉਹ ਨਿਰੰਤਰ ਤਰੱਕੀ ਕਰਦੀਆਂ ਜਾਂਦੀਆਂ ਉਚੇਰੀ ਸਿੱਖਿਆ ਦੇ ਮਾਮਲੇ 'ਚ, ਮੁੰਡੇ ਜਿਹੜੇ ਆ ਪਿੱਛੇ ਰਹਿੰਦੇ ਜਾਂਦੇ ਆ। ਹੁਣ ਜਿਹੜੀ ਕੁੜੀ ਪੜ੍ਹੀ ਹੈ ਤਾਂ ਉਹ ਜ਼ਾਹਰ ਜੀ ਗੱਲ ਹੈ ਕਿ ਜੇ ਕਿਸੇ ਨੇ MSc ਕੀਤੀ ਹੈ ਤਾਂ ਉਹਦੇ ਬਰਾਬਰ ਦਾ ਹੀ ਮੁੰਡਾ ਲੱਭਣਾ ਮਾਪਿਆਂ ਨੇ। ਪਰ ਉਹ ਜਦੋਂ ਲੱਭਦੇ ਆ, ਜਾਂ ਤੇ ਮੁੰਡਿਆਂ ਕੋਲ ਇਕੱਲੀ ਡਿਗਰੀ ਹੁੰਦੀ ਹੈ, ਜ਼ਮੀਨ ਨਹੀਂ ਹੁੰਦੀ। ਜਿਹਦੇ ਕੋਲ ਜ਼ਮੀਨ ਹੁੰਦੀ ਹੈ ਉਹਦੇ ਕੋਲ ਇਕੱਲੀ ਜ਼ਮੀਨ ਹੀ ਹੁੰਦੀ ਹੈ, ਉਹਦੇ ਕੋਲ ਡਿਗਰੀ ਕੋਈ ਨਹੀਂ ਹੁੰਦੀ, ਕਿਉਂਕਿ ਉਹਨੂੰ ਚਾਅ ਹੀ ਇੰਨਾ ਹੁੰਦਾ ਬਾਪੂ ਦੀ ਜ਼ਮੀਨ ਦਾ, ਉਹ ਡਿਗਰੀ ਕਰਦਾ ਹੀ ਨਹੀਂ, ਉਹਨੂੰ ਲੋੜ ਸਮਝਦਾ ਹੀ ਨਹੀਂ ਕਿ ਮੈਂ ਡਿਗਰੀ ਕਰਨੀ। ਸੋ ਇੱਕ ਖੱਪਾ ਬਣ ਗਿਆ ਜਿਹੜਾ ਹੁਣ ਸਮਾਜਿਕ ਮੁਸ਼ਕਿਲ ਦਾ ਰੂਪ ਧਾਰ ਗਿਆ, ਜਿਹਦੇ ਕਰਕੇ ਜਿਹੜੇ ਮਾਂ ਪਿਓ ਆ ਫਿਕਰਮੰਦ ਨੇ, ਕਿਉਂਕਿ ਜਿਸ ਵਿਚਾਰਾਂ ਦੇ ਉਹ ਮੁਕਾਮ ਤੇ ਬੱਚੀ ਖੜੀ ਹੈ, ਧੀ ਖੜੀ ਹੈ, ਉਹਨਾਂ ਵਿਚਾਰਾਂ ਦਾ ਹਾਣੀ ਜਿਹੜਾ ਉਹ ਸੁਖਾਲਾ ਨਹੀਂ ਲੱਭਦਾ। ਜੇ ਲੱਭਦਾ ਤੇ ਉਹ ਜਾਇਦਾਦ ਜਾਂ ਜ਼ਮੀਨ ਇਹਨਾਂ ਮਾਮਲਿਆਂ ਦੇ ਵਿੱਚ ਪਛੜ ਜਾਂਦਾ। ਸੋ ਬਰਾਬਰਤਾ ਜਿਹੜੀ ਹੈ ਉਹ ਨਹੀਂ ਆ ਰਹੀ।
ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਧੀਆਂ ਵਾਲਿਆਂ ਲਈ। ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ, ਤੁਸੀਂ ਸਾਡੇ ਨਾਲ ਜੁੜੇ, ਆ ਕੇ ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਇਹ ਸਮਾਪਤ ਹੁੰਦਾ ਆ। ਖਬਰ ਤੇ ਨਜ਼ਰ ਕੱਲ ਨੂੰ ਇੱਕ ਵਾਰੀ ਫੇਰ ਅਗਲੇ ਬੁਲਟਨ ਦੇ ਨਾਲ ਆਪ ਸਭ ਦੇ ਨਾਲ ਜੁੜਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।